ਅਗਲੀ ਖਬਰ ਵੱਲ ਚਲੀਏ। ਜੋਐਨ ਫੈਬਰਿਕਸ ਕੰਪਨੀ ਨੇ ਚੈਪਟਰ 11 ਫਾਈਲ ਕਰ ਦਿੱਤਾ ਹੈ ਅੱਜ। ਇਹ ਇਹਨਾਂ ਦੇ 850 ਦੇ ਕਰੀਬ ਸਟੋਰ ਸੀਗੇ 49 ਸਟੇਟਾਂ ਦੇ ਵਿੱਚ। ਤੇ ਜਿਹੜੇ ਕਸਟਮਰਸ ਆ, ਵੈਂਡਰਸ ਆ, ਲੈਂਡਲੋਰਡਸ ਆ, ਹੋਰ ਜਿਹੜੇ ਟ੍ਰੇਡ ਕ੍ਰੈਡੀਟਰਸ ਆ, ਉਹਨਾਂ 'ਚ ਕਹਿੰਦੇ ਦੇ ਵੋਂਟ ਸੀ ਐਨੀ ਕਾਈਂਡ ਆਫ ਡਿਸਟਰਪਸ਼ਨ ਇਨ ਦੇਅਰ ਸਰਵਿਸਿਜ਼। ਕੰਪਨੀ ਆਪਣੇ ਕਸਟਮਰਸ ਨੂੰ ਕੁਆਲਿਟੀ ਸਰਵਿਸ ਪ੍ਰੋਵਾਈਡ ਕਰਦੇ ਰਹੂਗੀ। ਕਹਿੰਦੇ $1 ਬਿਲੀਅਨ ਦੇ ਕਰਜ਼ੇ ਦੇ ਥੱਲੇ ਅਸੀਂ ਆ ਗਏ ਹੈਗੇ ਆ। ਇਹ ਕੰਪਨੀ 2021 ਦੇ ਵਿੱਚ ਪਬਲਿਕ ਹੋਈ ਸੀ। ਤੁਸੀਂ ਦੇਖਦੇ ਹੋਵੋਗੇ ਬਹੁਤ ਸਾਰੇ ਜਿਹੜੇ ਆਮ ਰੀਟੇਲ ਸ਼ਾਪਿੰਗ ਸੈਂਟਰਾਂ ਦੇ ਵਿੱਚ ਜੋਐਨ ਫੈਬਰਿਕ ਤੇ ਕਰਾਫਟ ਦੇ ਜਿਹੜੇ ਸਟੋਰ ਹੈਗੇ ਆ। ਇੱਕ ਟਾਈਮ ਦੇ ਉੱਤੇ ਜਿਹੜਾ ਇਹਦਾ ਸਟਾਕ ਸੀਗਾ $17 ਤੇ ਪਹੁੰਚ ਗਿਆ ਸੀ, ਜੋ ਕਿ ਅੱਜ 25 ਸੈਂਟ ਤੇ ਆ। ਸੋ ਯੂਐਨ ਕੰਪਨੀ ਦੇ ਕੋਲ ਫੁੱਲ ਟਾਈਮ CEO ਵੀ ਨਹੀਂ ਅੱਜ ਦੀ ਡੇਟ ਦੇ ਵਿੱਚ। ਸੋ ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਮਹੀਨਿਆਂ ਤੋਂ ਧੜਾ ਧੜ ਵੱਡੀਆਂ ਵੱਡੀਆਂ ਕੰਪਨੀਆਂ ਦੇ ਵੀ ਜਿਹੜੇ ਸਟੋਰ ਆ ਜਾਂ ਬਿਜ਼ਨੈਸਸ ਆ, ਜਾਂ ਉਹ ਬੈਂਕਰਪਸੀਆਂ ਫਾਈਲ ਕਰ ਰਹੇ ਹੈਗੇ ਆ, ਚੈਪਟਰ 11 ਫਾਈਲ ਕਰ ਰਹੇ ਆ, ਬਹੁਤ ਸਾਰੇ ਕਲੋਜ਼ ਕਰ ਰਹੇ ਹੈਗੇ ਆ। ਕੈਲੀਫੋਰਨੀਆ ਚੋਂ ਇੰਸ਼ੋਰੈਂਸ ਕੰਪਨੀਆਂ ਭੱਜ ਰਹੀਆਂ। ਸੋ ਇਸ ਟਾਈਮ ਜਿਹੜੀ ਇਕਨੋਮੀ ਨੂੰ ਲੈ ਕੇ ਸਿਚੁਏਸ਼ਨ, ਚਾਹੇ ਓਵਰਆਲ ਆਪਾਂ ਖਬਰਾਂ ਦੇਖਦੇ ਰਹਿੰਦੇ ਆ ਵੀ ਜੀ ਨਹੀਂ ਇਕਨੋਮੀ ਤਾਂ ਸਟਰੋਂਗ ਆ, ਪਰ ਦੂਸਰੇ ਪਾਸੇ ਦੇਖੋ ਵੀ ਜਿਹੜੇ ਇਦਾਂ ਦੇ ਬਿਜ਼ਨੈਸਸ ਆ ਉਹ ਬੈਂਕਰਪਸੀਆਂ ਵੀ ਫਾਈਲ ਕਰ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੇ ਨਾਲ ਹੀ ਕੁਝ ਖਬਰਾਂ ਜੇ ਸਾਂਝੀਆਂ ਕਰਦੇ ਜਾਈਏ। ਫੈਡ ਦੇ ਇੰਟਰਸਟ ਰੇਟਸ ਘੱਟ ਕਰਨੇ ਸੀ, ਇਹ ਜਿਹੜੀ ਚਰਚਾ ਉਹ ਚੱਲੀ ਸੀ। ਹੁਣ ਕਹਿੰਦੇ ਵੀ ਇਕਨੋਮੀ ਗਰੋ ਕਰੀ ਜਾ ਰਹੀ ਆ, ਇਹ ਵੀ ਇਹਦੇ ਲਈ ਦਿੱਕਤ ਆ ਫੈਡ ਦੇ ਲਈ। ਸੋ ਕਹਿੰਦੇ ਵੀ ਜਿਹੜੇ ਇੰਟਰਸਟ ਰੇਟਸ ਘੱਟ ਕਰਨੇ ਸੀ, ਸੋਚਿਆ ਸੀ ਵੀ 3 ਵਾਰੀ ਜਾਂ 2 ਵਾਰੀ ਜਾਂ 4 ਵਾਰੀ ਜਿੰਨੀ ਵਾਰੀ ਵੀ ਕਰਨੇ ਆ, ਉਸ ਤੋਂ ਹੁਣ ਘੱਟ ਵਾਰੀ ਇੰਟਰਸਟ ਰੇਟਸ ਘੱਟ ਕੀਤਾ ਜਾਊਗਾ। ਹੁਣ ਪ੍ਰੋਬੇਬਿਲਿਟੀ ਕਹਿੰਦੇ ਸੌਫਟ ਲੈਂਡਿੰਗ ਦੀ 47% ਤੋਂ ਵੱਧ ਕੇ CNBC ਦੇ ਫੈਡ ਸਰਵੇ ਦੇ ਵਿੱਚ ਉਹ ਵੱਧ ਕੇ 52% ਦੀ ਹੋ ਚੁੱਕੀ ਆ। ਤੇ ਰਿਸੈਸ਼ਨ ਦੀ ਜਿਹੜੀ ਪ੍ਰੋਬੇਬਿਲਿਟੀ ਆ ਉਹ ਹੁਣ ਅਗਲੇ 12 ਮਹੀਨਿਆਂ ਦੇ ਵਿੱਚ 39% ਤੋਂ ਘਟ ਕੇ 32% ਦੇ ਉੱਤੇ ਆ ਚੁੱਕੀ ਆ, ਜੋ ਕਿ ਨਵੰਬਰ ਮਹੀਨੇ ਵਿੱਚ 63% ਦੇ ਉੱਤੇ ਮੰਡਰਾ ਰਹੀ ਸੀ। ਸਰਵੇ ਦੇ ਰਿਸਪੋਂਡੈਂਟਸ ਦੇ ਵਿੱਚ ਕਹਿੰਦੇ ਕੁਝ ਇਕਨੋਮਿਸਟ ਸੀਗੇ, ਕੁਝ ਸਟ੍ਰੈਟਜਿਸਟ ਸੀਗੇ, ਫੰਡ ਮੈਨੇਜਰ ਵੀ ਜਿਹੜੇ ਸੀਗੇ। ਇਵੈਂਚੁਅਲੀ ਉਹ ਇਹੀ ਇੱਕ ਚਿਹਰਾ ਮੋਹਰਾ ਜਾਂ ਇਹੀ ਚਿੱਤਰ ਉਹ ਬਣਾ ਰਹੇ ਆ, ਪੇਂਟ ਕਰ ਰਹੇ ਆ, ਜਿਸ ਦੇ ਨਾਲ ਇਹ ਲੱਗੇ ਵੀ ਇਕਨੋਮੀ ਇਸ ਟਾਈਮ ਬਿਲਕੁਲ ਭਲੀ ਚੰਗੀ ਆ, ਬਿਲਕੁਲ ਠੀਕ ਆ, ਇਸ ਵਿੱਚ ਕੋਈ ਬੜਾ ਫਰਕ ਨਹੀਂ ਪਿਆ। ਜਿਹੜੀ ਹੁਣ ਫੈਡ ਦੀ ਮੀਟਿੰਗਸ ਹੋਣੀਆਂ ਆ ਇਹ ਬੜੀਆਂ ਅਹਿਮ ਆ। ਇਹ ਤੋਂ ਇਹ ਕਿਤੇ ਨਾ ਕਿਤੇ ਜਿਹੜੇ ਜਰੋਮ ਪਾਵਲ ਨੇ ਫੈਡ ਦੇ ਚੇਅਰ ਨੇ ਉਹ ਕਲੀਅਰ ਕਰਨਗੇ ਵੀ ਕੀ ਫੈਡ ਇਸ ਸਾਲ ਦੇ ਵਿੱਚ ਕੋਈ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਕਰਨ ਜਾ ਰਿਹਾ ਆ ਜਾਂ ਨਹੀਂ। ਜੇ ਕਰਨੀਆਂ ਆ ਤਾਂ ਕਿੰਨੀ ਵਾਰੀ ਜਿਹੜੀ ਆ ਉਹ ਰੇਟ ਕੱਟਸ ਜਿਹੜੇ ਉਹ ਹੋ ਸਕਦੇ ਆ। ਸੋ ਮਾਰਚ ਦੇ ਵਿੱਚ ਇਹ ਜਿਹੜਾ ਸਰਵੇ ਆ ਉਹ ਆਇਆ ਆ, ਉਸ ਦੇ ਵਿੱਚ ਆંકੜੇ ਤਾਂ ਇਹੀ ਸ਼ੋ ਕਰ ਰਹੇ ਆ ਵੀ ਪਹਿਲਾਂ ਦੇ ਨਾਲੋਂ ਇਕਨੋਮੀ ਹੋਰ ਵੀ ਬਿਹਤਰ ਹੋਣੀ ਆ। ਫੈਡ ਦੀ 2 ਦਿਨਾਂ ਦੀ ਮੀਟਿੰਗ ਆ ਜੋ ਕਿ ਅੱਜ ਸ਼ੁਰੂ ਹੋਈ ਆ, ਕੱਲ ਨੂੰ ਇਹ ਮੁੱਕਣੀ ਆ। ਸੈਂਟਰਲ ਬੈਂਕ ਇਸ ਟਾਈਮ ਇਹ ਮਾਰਕੀਟ ਦੇ ਵਿੱਚ ਇਹ ਕਿਆਸ ਰਹੀਆਂ ਆ ਵੀ ਜਿਹੜਾ ਟਾਰਗੇਟ ਰੇਂਜ ਹੈਗਾ ਆ ਫੈਡਰਲ ਫੰਡਸ ਦਾ, ਉਸ ਨੂੰ ਉਹ 5.25% ਤੋਂ ਲੈ ਕੇ 5.5% ਦੇ ਦਰਮਿਆਨ ਹੀ ਰੱਖਣਗੇ। ਇਹਦਾ ਮਤਲਬ ਕਿਸੇ ਤਰੀਕੇ ਦੀ ਅਜੇ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਨਹੀਂ ਹੋਵੇਗੀ। ਫੋਰਕਾਸਟਰਸ ਭਵਿੱਖਬਾਣੀਆਂ ਜਾਂ ਕਿਆਸ ਰਾਈਆਂ ਲਾਉਣ ਵਾਲੇ ਇਨ ਜਨਰਲ ਇਹ ਕਹਿ ਰਹੇ ਆ, ਵੈਸੇ ਵੀ ਕਹਿੰਦੇ ਵੀ ਉਹਨਾਂ ਦਾ ਰਿਸੈਸ਼ਨਸ ਨੂੰ ਪ੍ਰੈਡਿਕਟ ਕਰਨ ਦਾ ਟਰੈਕ ਰੈਕਡ ਮਾੜਾ ਹੀ ਰਿਹਾ ਆ। ਇਹ ਸਰਵੇ ਕਰਨ ਵਾਲੇ ਲੋਕਾਂ ਨੇ ਇਸ ਦੇ ਵਿੱਚ ਕਿਹਾ ਆ। ਸੋ ਰੇਟ ਕੱਟ ਦੇ ਜਿਹੜੇ ਫੋਰਕਾਸਟ ਆ ਭਵਿੱਖਬਾਣੀਆਂ ਆ ਉਹ ਹੁਣ ਕਹਿੰਦੇ ਵੀ 4.6% ਦੇ ਉੱਤੇ ਆਉਣ ਦੀ ਕਿਆਸ ਰਹੀ, ਹੁਣ ਪਹਿਲਾਂ ਨਾਲੋਂ ਵੀ ਘੱਟ ਜਿਹੜੀ ਉਹ ਚੁੱਕੀ ਆ। ਚੀਫ ਫਿਕਸਡ ਇਨਕਮ ਸਟ੍ਰੈਟਜਿਸਟ ਗਾਏ ਲਬਾਸ, ਜੈਨੀ ਮੌਂਟਗੋਮਰੀ ਸਕਾਟ, ਉਹਨਾਂ ਨੇ ਕਿਹਾ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਉਹ ਫੇਰ ਵਧੀ ਆ। ਐਲੀਵੇਟਡ ਰੀਡਿੰਗਸ ਆਪਣੇ ਸਾਹਮਣੇ ਆਈਆਂ ਆ, ਜਿਸ ਦੇ ਨਾਲ ਰੇਟ ਕੱਟ ਦੀ ਜਿਹੜੀ ਸੰਭਾਵਨਾ ਆ ਉਹ ਨਜ਼ਰ ਨਹੀਂ ਆ ਰਹੀ। ਤੇ ਇਹੀ ਲੱਗ ਰਿਹਾ ਆ ਵੀ ਇੰਟਰਸਟ ਰੇਟ ਨਾ ਵਧਾਇਆ ਜਾਊਗਾ ਨਾ ਘਟਾਇਆ ਜਾਊਗਾ, ਸਟੇਬਲ ਹੀ ਰੱਖਿਆ ਜਾਊਗਾ। ਜਿਹੜੀਆਂ 3 ਰੇਟ ਕੱਟਸ ਦੀ ਸੰਭਾਵਨਾ ਸੀ ਉਹ ਹੁਣ ਘਟ ਕੇ 2 ਦੇ ਉੱਤੇ ਪਹੁੰਚ ਚੁੱਕੀ ਆ। ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਰੀਅਲ ਸਟੇਟ ਨੂੰ ਲੈ ਕੇ। ਅਮਰੀਕਾ ਦੇ ਵਿੱਚ ਇੱਕ ਜੋ ਲਾਸੂਟ ਆ ਫਲੋਰੀਡਾ 'ਚ ਹੋਇਆ ਸੀ ਤੇ ਉਹਦੇ ਸਬੰਧ ਦੇ ਵਿੱਚ ਜੋ ਸੈਟਲਮੈਂਟ ਹੋਈ ਸੀ
ਤੇ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ $418 ਮਿਲੀਅਨ ਦੀ ਜਿਹੜੀ ਸੈਟਲਮੈਂਟ ਕਰ ਲਈ ਸੀ। ਸੋ ਉਹ ਤੋਂ ਇਹ ਹੋਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੀਅਲਟਰਸ ਆ ਉਹਨਾਂ ਦਾ ਜਿਹੜਾ ਕਮਿਸ਼ਨ ਆ ਕਾਫੀ ਜ਼ਿਆਦਾ ਘਟੂਗਾ। ਹੁਣ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਰੀਅਲ ਸਟੇਟ ਨੂੰ ਐਡਵਰਟਾਈਜ਼ ਕਰਦੀਆਂ ਆ, ਉਹਨਾਂ ਦੇ ਉੱਤੇ ਆਲਰੇਡੀ ਕਾਫੀ ਜ਼ਿਆਦਾ ਅਸਰ ਪੈ ਗਿਆ, ਕਿਉਂਕਿ ਜਿੱਥੇ ਉਹ ਐਡਵਰਟਾਈਜ਼ ਕਰਦੇ ਆ, ਜਿੱਥੇ ਲਿਸਟਿੰਗ ਆਉਂਦੀ ਹੈਗੀ ਆ ਤੇ ਉਹਨਾਂ ਨੂੰ ਲੀਡਸ ਮਿਲਦੀਆਂ ਆ। ਜ਼ੀਲੋ ਜਿਹੜੀ ਕੰਪਨੀ ਆ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ। ਜ਼ੀਲੋ ਦਾ ਸਟਾਕ 13% ਡ੍ਰੌਪ ਹੋ ਚੁੱਕਾ ਹੈਗਾ ਆ। ਜ਼ੀਲੋ ਕੰਪਨੀ ਦੇ ਉੱਤੇ ਜਦੋਂ ਵੀ ਕੋਈ ਲਿਸਟਿੰਗ ਆਉਂਦੀ ਆ ਉੱਤੇ ਤੁਹਾਨੂੰ ਦਿਸਦਾ ਹੈਗਾ ਵੀ ਆਹ ਘਰ ਸੇਲ ਤੇ ਲੱਗਾ ਆ। ਉਹ ਬਹੁਤ ਸਾਰੇ ਜਿਹੜੇ ਰੀਅਲਟਰਸ ਆ ਉਹ ਪ੍ਰੀਮੀਅਰ ਸਰਵਿਸਿਜ਼ ਉਹਨਾਂ ਤੋਂ ਲੈਂਦੇ ਆ, ਲੀਡਸ ਉਹਨਾਂ ਤੋਂ ਬਾਈ ਕਰਦੇ ਹੈਗੇ ਆ। ਇਦਾਂ ਜਿਹੜਾ ਉਹ ਕਮਿਸ਼ਨ ਜਿਹੜਾ ਉਹਨਾਂ ਦਾ ਯੂਜ਼ ਹੁੰਦਾ ਆ ਇਸ ਕੰਮ ਦੇ ਲਈ ਵੀ। ਤੇ ਜ਼ੀਲੋ ਕਹਿ ਰਹੀ ਆ ਵੀ ਸਾਡੇ ਬਿਜ਼ਨਸ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਪਊਗਾ। ਇਸ ਤੋਂ ਬਿਨਾਂ ਰੈਡਫਿਨ ਕੰਪਨੀ ਆ ਉਹਦੇ ਉੱਤੇ ਵੀ ਜਿਹੜਾ ਇਹ ਅਸਰ ਪੈਣ ਜਾ ਰਿਹਾ। ਉਹਨਾਂ ਦਾ ਜਿਹੜਾ ਸਟਾਕ ਆ ਉਹ ਵੀ ਕਾਫੀ ਥੱਲੇ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ। ਜਿਹੜਾ ਕੰਪੀਟੀਸ਼ਨ ਆ ਹੁਣ ਇਹ ਹੋਰ ਜ਼ਿਆਦਾ ਹੋਊਗਾ। ਇੱਕ ਇਦਾਂ ਹੀ ਹੋਰ ਕੰਪਨੀ ਹੈਗੀ ਕੋਸਟਾਰ ਗਰੁੱਪ, ਉੱਤੇ ਕਮਰਸ਼ੀਅਲ ਲਿਸਟਿੰਗਸ ਵੀ ਕਾਫੀ ਹੁੰਦੀਆਂ ਆ। ਇੱਕ ਕੰਪਨੀ ਹੈਗੀ homes.com ਕਰਕੇ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਹਾਲਾਂਕਿ ਕਿਹਾ ਸੀ ਅਸੀਂ $1 ਬਿਲੀਅਨ ਐਡਵਰਟਾਈਜ਼ਮੈਂਟ ਤੇ ਇਸ ਸਾਲ ਖਰਚਣਾ ਆ, ਉਹਨਾਂ ਦੇ ਉੱਤੇ ਵੀ ਜਿਹੜਾ ਇਹ ਅਸਰ ਪੈਣ ਜਾ ਰਿਹਾ ਹੈਗਾ। ਸੋ ਜਿਹੜੀਆਂ ਇਹ ਮੇਜਰ ਕੰਪਨੀਆਂ ਮੈਂ ਤੁਹਾਨੂੰ ਦੱਸੀਆਂ ਹੀ ਆ, ਜ਼ੀਲੋ, ਟਰੂਲੀਆ ਆ, homes.com ਹੈਗੀ ਆ, ਕੋਸਟਾਰ ਗਰੁੱਪ ਆ, ਰੈਡਫਿਨ ਆ, ਇਹਨਾਂ ਦੇ ਸਟਾਕਸ ਦੇ ਉੱਤੇ ਬਹੁਤ ਜ਼ਿਆਦਾ ਇਹਦਾ ਜਿਹੜਾ ਅਸਰ ਪਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਰੀਅਲਟਰਸ ਦਾ ਕਮਿਸ਼ਨ ਵੀ ਘਟਦਾ ਆ ਤੇ ਜਿਹੜੀਆਂ ਉਹ ਅੱਗੇ ਮਨੀ ਸਪੈਂਡ ਕਰਦੇ ਆ ਐਡਵਰਟਾਈਜ਼ਮੈਂਟਸ ਦੇ ਲਈ, ਉਹਨਾਂ ਦੇ ਉੱਤੇ ਵੀ ਇਹਦਾ ਅਸਰ ਬਹੁਤ ਪਊ। ਜੀ, ਇਕਨੋਮੀ ਦੀਆਂ ਗੱਲਾਂ ਕਰ ਰਹੇ ਸੀ ਤਾਂ ਸਮੁੰਦਰੋਂ ਪਾਰ ਜੇ ਦੇਖਿਆ ਜਾਵੇ ਤਾਂ ਜਾਪਾਨ ਦੀ ਇਕਨੋਮੀ ਕਾਫੀ ਲੜਖੜਾ ਰਹੀ ਆ। ਉੱਥੋਂ ਇਸ ਚੀਜ਼ ਦੇ ਲਈ ਇਹ ਪਤਾ ਲੱਗਦਾ ਹੈ ਵੀ ਪਹਿਲੀ ਵਾਰੀ 17 ਸਾਲਾਂ 'ਚ ਜਾਪਾਨ ਨੇ ਇੰਟਰਸਟ ਰੇਟ ਨੂੰ ਵਧਾਇਆ ਹੈਗਾ ਆ। ਨੈਗੇਟਿਵ ਇੰਟਰਸਟ ਰੇਟ ਦਾ ਦੌਰ ਜਾਪਾਨ ਦੇ ਵਿੱਚ ਕਹਿੰਦੇ ਆ ਉਹ ਹੁਣ ਖਤਮ ਹੋ ਗਿਆ ਆ। ਅੱਗੇ -0.1% ਦੇ ਉੱਤੇ ਚੱਲ ਰਿਹਾ ਸੀ, ਉਸ ਨੂੰ ਹੁਣ ਵਧਾ ਕੇ 0.1% ਦੇ ਉੱਤੇ ਬੈਂਕ ਆਫ ਜਾਪਾਨ ਨੇ ਕੀ ਜਿਹੜਾ ਇੰਟਰਸਟ ਰੇਟ ਆ ਇਹ ਵਧਾਇਆ ਹੈਗਾ ਆ। ਸੋ ਬੈਂਕ ਆਫ ਜਾਪਾਨ ਨੇ ਕਹਿੰਦੇ ਵੀ ਉਹ ਜਿਹੜੀ ਪਾਲਿਸੀ ਯੀਲਡ ਕਰਵ ਕੰਟਰੋਲ ਵਾਲੀ ਆ ਉਸ ਨੂੰ ਹੁਣ ਲਾਂਭੇ ਕਰ ਦਿੱਤਾ ਆ। ਤੇ ਇਹਦੇ ਨਾਲ ਦੇਖਿਆ ਗਿਆ ਵੀ ਜਾਪਾਨ ਦੇ ਜਿਹੜੇ ਗਵਰਨਮੈਂਟ ਬੌਂਡਸ ਆ ਉਹਨਾਂ ਦੀ ਖਰੀਦਦਾਰੀ ਆ ਉਹ ਵਧੂਗੀ ਤਾਂ ਜੋ ਇੰਟਰਸਟ ਰੇਟਸ ਦੇ ਉੱਤੇ ਕੰਟਰੋਲ ਰੱਖਿਆ ਜਾਵੇ। 2016 ਤੋਂ ਇਹ ਯੀਲਡ ਕਰਵ ਕੰਟਰੋਲ ਵਾਲੀ ਪਾਲਿਸੀ ਉੱਥੇ ਵਰਤੀ ਜਾ ਰਹੀ ਸੀ, ਪਰ ਓਵਰਆਲ ਜੇ ਮੋਟਾ ਸਿੱਧ ਪੱਧਰਾ ਦੇਖੀਏ ਤਾਂ ਉੱਥੇ ਉਹਨਾਂ ਨੇ ਇਕਨੋਮੀ ਨੂੰ ਬਚਾਉਣ ਦੀ ਖਾਤਰ ਇੰਟਰਸਟ ਰੇਟਸ ਦੇ ਵਿੱਚ ਵਾਧਾ ਜਿਹੜਾ ਆ ਉਹ ਕੀਤਾ ਆ। ਕਹਿੰਦੇ ਵੀ ਇਸ ਹਾਈਕ ਦੇ ਨਾਲ ਹੁਣ ਪੂਰੀ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਮੁਲਕ ਨਹੀਂ ਰਿਹਾ ਜਿੱਥੇ ਨੈਗੇਟਿਵ ਇੰਟਰਸਟ ਰੇਟ ਚੱਲ ਰਹੇ ਹੋਣ। ਜੀ, ਸੋ ਬਿਲਕੁਲ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਬਾਰੇ ਤੁਸੀਂ ਪਹਿਲਾਂ ਬ੍ਰੇਕ ਤੋਂ ਗੱਲਬਾਤ ਕੀਤੀ ਸੀ ਕਿ ਬਹੁਤ ਘਟਣ ਦੇ ਚਾਂਸ ਹੈਗੇ ਆ। ਬਹੁਤ ਘੱਟ ਵਾਰੀ ਘਟੂਗਾ, ਪਰ ਇੱਕ ਜਿਮ ਬਿਆੰਕੋ ਕਰਕੇ, ਬਿਆੰਕੋ ਰਿਸਰਚ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਿਹਾ ਵੀ ਹੋ ਸਕਦਾ ਇਸ ਸਾਲ ਫੈਡ ਵਾਲੇ ਨਾ ਹੀ ਇੰਟਰਸਟ ਰੇਟ ਘਟਾਉਣ ਅਮਰੀਕਾ ਦੇ ਵਿੱਚ। ਸੋ ਵੱਖ-ਵੱਖ ਜਿਹੜੇ ਇਕਨੋਮਿਸਟ ਆ ਆਪਣੇ ਵਿਊ ਪੁਆਇੰਟ ਦੇ ਰਹੇ।